टेक सिंह चोरमार तो जी, अच्छा। इंडिया तो। ਤੇ ਇਹ ਦੱਸੋ ਕਿਹਦਾ ਲੱਗਿਆ ਪਹਿਲੇ ਤੇ ਇੱਥੇ ਆ ਕੇ? ਸਾਨੂੰ ਤਾਂ ਮਾਹੌਲ ਬਹੁਤ ਵਧੀਆ ਲੱਗਿਆ ਜੀ। ਅਸੀਂ ਆਖਦੇ ਹਾਂ ਵੀ ਬੜਾ ਹੀ ਚੰਗਾ ਹੈ, ਬੜੀ ਲੋਕਾਂ ਦਾ ਮੇਲ ਮਿਲਾਪ ਹੈ ਇੱਥੇ, ਬੜਾ ਸਾਨੂੰ ਜੀ ਲੱਗਦਾ ਆ ਕੇ ਇੱਥੇ, ਦਿਲ ਮੰਨਦਾ ਵੀ ਹਰ ਸਾਲ ਆਇਆ ਕਰੀਏ। ਨਹੀਂ ਤੇ ਕਿਹਦਾ ਲੱਗਿਆ ਇੱਥੇ ਕੋਈ ਫਰਕ ਮਹਿਸੂਸ ਹੋਇਆ? ਨਾ ਜੀ ਕੋਈ ਫਰਕ ਨਹੀਂ, ਕੋਈ ਫਰਕ ਨਹੀਂ, ਸਾਰਾ ਪੰਜਾਬੀ ਭਾਈਚਾਰਾ ਹੀ ਹੈ, ਇੱਕੋ ਹੀ ਸੀ ਪਹਿਲਾਂ। ਇਹ ਸਾਰਾ ਹੁਣ ਵੱਖਰੇ ਵੱਖਰੇ ਕਰਤੇ ਬਾਅਦ 'ਚ ਜਦੋਂ 47 ਵੰਡ ਹੋਈ ਉਦੋਂ ਬਾਅਦ। ਅੱਛਾ ਇਹ ਦੱਸੋ ਕਿ ਜਿਹੜੇ ਇਹ ਹੁਣ ਮੋਦੀ ਸਰਕਾਰ ਦੇ ਹਾਲਾਤ ਆ ਉਹ ਕੀ ਨਾ ਤੇ ਕਰਤਾਰਪੁਰ ਖੋਲ੍ਹਦੇ ਪਏ, ਨਾਲੇ ਉਹ ਕੋਈ ਉਹ ਜ਼ਿਮੀਂਦਾਰਾਂ ਨੂੰ ਵੀ ਤੰਗ ਕੀਤੀ ਪਏ, ਕੀ ਸਿਲਸਿਲਾ ਸਾਰਾ? ਉਹਦਾ ਕੋਈ ਪ੍ਰਧਾਨ ਮੰਤਰੀ ਨਾਲ ਹੀ ਪਹਿਲਾਂ ਵਾਲੇ ਨਾਲ ਕੋਈ ਸੀ ਇਹਦੀ ਗੱਲਬਾਤ, ਉਹਦੇ ਕਹਿਣ ਤੇ ਖਿਲਾਇਆ ਉਸਨੇ ਹੈ। ਇਹ ਕੰਮ ਤਾਂ ਉਹਨੇ ਚੰਗਾ ਕਰਿਆ ਸੀ, ਪਰ ਜਦੋਂ ਉੱਥੇ ਜਾਣ ਨਹੀਂ ਦੇ ਰਹੇ, ਕੋਈ ਉਹਦੀ ਫੀਸ ਵੀ ਵੱਧ ਹੈ, ਫਿਰ ਉਹ ਕੋਈ ਹਿਸਾਬ ਨਹੀਂ। ਤੇ ਜਿਹੜੇ ਹੁਣ ਉੱਥੇ ਜ਼ਿਮੀਂਦਾਰਾਂ ਦੇ ਮਾਮਲਾਤ ਆ, ਕਿਸਾਨਾਂ ਦਾ ਇhtਜਾਜ ਆ, ਉਹ ਕੀ ਹੈ? ਉਹ ਤਾਂ ਕਿਸਾਨਾਂ ਤੇ ਜੀ ਇਸ ਨੇ ਜਿਹੜੇ ਟੈਕਸ ਸੀ ਉਹ ਵਧਾਤੇ ਸਾਰੇ ਕਿੰਨੇ? ਮੋਦੀ ਸਾਹਿਬ ਨੇ। ਜਿਹੜੀ ਹੁਣ ਇਹ ਪਹਿਲਾਂ ਬੀਮੇ ਕਰਦਾ ਸੀ ਜ਼ਿਮੀਂਦਾਰਾਂ ਦੇ ਫਸਲ ਦੇ, ਪਹਿਲਾਂ 300 ਤੋਂ ਸ਼ੁਰੂ ਕਰਿਆ, ਇਹਨਾਂ ਨੇ ਐਤਕੀ 1600 ਰੁਪਇਆ ਕਿੱਲੇ ਦਾ ਕਰਿਆ ਬੀਮਾ। ਉਹ ਬੀਮਾ ਤਾਂ ਲੈ ਲਿਆ, ਪੈਸੇ ਕਿਸੇ ਨੂੰ ਮਿਲ ਨਹੀਂ ਰਹੇ। ਉਹ ਬੈਂਕਾਂ 'ਚ ਨੇ ਬੜੇ ਤੰਗ ਕਰੇ ਲੋਕ, ਨੋਟਬੰਦੀ ਕਰਕੇ ਨਾ ਇਹਦੇ ਉਹ ਹਿਸਾਬ 'ਚ ਆਈ ਗੱਲ। ਇਹਨੂੰ ਸੀ ਵੀ ਨੋਟ ਇਕੱਠੇ ਕਰ ਲਾਂਗੇ, ਨੋਟ ਇਹਦੇ ਨਾਲ ਹੁਸ਼ਿਆਰ ਵਗੇ ਕੁਛ, ਉਹਨਾਂ ਲੋਕਾਂ ਨੇ ਨੋਟ ਸਾਰੇ ਦਿਹਾੜੀਏ ਕਰ ਕਰਕੇ ਉਹਨਾਂ ਨੇ ਬਟਾ ਲਏ। ਉਹਦੇ 'ਚ ਵੀ ਨੁਕਸਾਨ ਹੋ ਗਿਆ ਲੋਕਾਂ ਦਾ ਬਹੁਤ ਜ਼ਿਆਦਾ, ਤੰਗ ਹੋਏ ਲੋਕ 6 ਮਹੀਨੇ। ਅੱਛਾ ਤੇ ਹੁਣ ਜਿਹੜਾ ਇhtਜਾਜ ਜਾਰੀ ਕਿਸਾਨਾਂ ਦਾ, ਉਹਦਾ ਕੀ ਬਣਿਆ? ਉਹਦਾ ਤਾਂ ਜੀ ਹੁਣ ਪਤਾ ਲੱਗੂਗਾ, ਬੈਠੇ ਨੇ ਦਿੱਲੀ, ਵੇਖੋ ਕੀ ਬਣਦਾ। ਪਰ ਇਸ ਬੰਦੇ ਦੇ ਦਿਮਾਗ ਤੇ ਗੱਲ ਹੀ ਨਹੀਂ ਚੜ੍ਹਦੀ ਵੀ ਲੋਕ ਇੰਨੇ ਪਰੇਸ਼ਾਨ ਹੋ ਰਹੇ ਨੇ, ਤੇ ਉੱਥੇ ਦਿੱਲੀ 'ਚ ਮਾਵਾਂ ਦੇ ਪੁੱਤ ਬੈਠੇ ਨੇ ਮਰੀ ਜਾਂਦੇ ਨੇ, ਹੈ ਜੀ। ਉਹਨਾਂ ਦੇ ਦਿਮਾਗ ਤੇ ਨਹੀਂ ਆ ਰਹੀ ਇਹ ਗੱਲ ਵੀ ਲੋਕ ਤੰਗ ਹੈ, ਤੇ ਇੱਥੇ ਦਿੱਲੀ ਆ ਕੇ ਬੈਠੇ ਨਾ, ਐਡੀਆਂ ਐਡੀਆਂ ਦੀਵਾਰਾਂ ਤੋੜ ਕੇ, ਛਾਲਾਂ ਮਾਰ ਮਾਰ ਕੇ, ਪੱਥਰ ਚੱਕ ਚੱਕ ਕੇ ਪਾਸੇ ਸਿੱਟਿਆ ਰਸਤਿਆਂ 'ਚੋਂ। ਤੁਸੀਂ ਲੋਕਾਂ ਨੂੰ ਵੀ ਮਿਲੇ ਹੋ? ਬਹੁਤ ਮਿਲੇ। ਅੱਛਾ ਤੇ ਕਰਤਾਰਪੁਰ ਬੰਦ ਆ, ਬੜੀਆਂ ਅਰਦਾਸਾਂ ਨਾਲ ਖੁੱਲਿਆ ਸੀ, ਉਹ ਕੀ ਕੋਈ ਉਹ ਵੀਜ਼ਾ ਨਹੀਂ ਲੱਗਿਆ ਸਾਡਾ, ਸਰਕਾਰ ਨੇ ਲੱਗਣ ਨਹੀਂ ਦਿੱਤਾ ਉੱਥੋਂ ਦਾ, ਇਕੱਲਾ ਇੱਥੋਂ ਦਾ ਲਾਇਆ। ਨਹੀਂ ਤੇ ਜੋ ਮੋਦੀ ਸਰਕਾਰ ਨੇ ਬੰਦ ਕਰ ਰੱਖਿਆ, ਸਾਰਾ ਕੁਝ ਹੀ ਬੰਦ ਕਰੀ ਜਾਂਦਾ ਹੈ। ਆਪਣਾ ਬੋਲਣਾ ਵੀ ਬੰਦ ਕਰੂ। ਅੱਛਾ ਹਾਂ, ਬੋਲਣਾ ਵੀ ਬੰਦ ਕਰੂ ਉਹ ਆਪਣਾ, ਜਿੱਥੋਂ ਤੱਕ ਉਹਦੀ ਆਸਤੀ ਹੈ। ਅੱਛਾ ਤੇ ਇਕੱਲੇ ਹੀ ਆਏ ਹੋ? ਨਹੀਂ ਜੀ, ਹੋਰ ਹੈਗੇ 8-10 ਬੰਦੇ ਜੀ। ਤੁਸੀਂ ਕਿੱਥੋਂ ਆਏ ਹੋ? ਮੈਂ ਇੰਡੀਆ ਅੰਮ੍ਰਿਤਸਰ ਤੋਂ ਆਇਆ ਹਾਂ ਅੱਛਾ ਤੇ ਮੈਨੂੰ ਲਗਾਤਾਰ 5-6 ਸਾਲ ਹੋ ਗਏ ਇੱਥੇ ਆਉਂਦੇ ਆ। ਅੱਛਾ ਬਹੁਤ ਵਧੀਆ ਮਾਹੌਲ ਹੈ। ਜਦੋਂ ਮਤਲਬ ਇਹ ਗੁਰਪੁਰਬ ਆਉਂਦਾ ਉਸ ਤੋਂ ਪਹਿਲੇ ਇੱਕਦਮ ਲੱਗਣ ਲੱਗ ਜਾਂਦੀ ਹੈ ਵੀ ਮਤਲਬ ਅਸੀਂ ਪਾਕਿਸਤਾਨ ਆਪਣੇ ਗੁਰੂ ਨਾਨਕ ਸਾਹਿਬ ਦੇ ਜਨਮ ਸਥਾਨ ਦੇ ਦਰਸ਼ਨ ਕਰਕੇ ਆਈਏ। ਬਾਕੀ ਇੱਥੇ ਕੋਈ ਉਹੋ ਜਿਹੀ ਕੋਈ ਗੱਲ ਨਹੀਂ ਹੈਗੀ। ਆਵਾਮ ਜਿਹੜਾ ਇੱਥੋਂ ਦਾ ਬਹੁਤ ਪਿਆਰ ਦਿੰਦਾ, ਕਿਸੇ ਗੱਲ ਦੀ ਕੋਈ ਤੰਗੀ ਨਹੀਂ। ਬਹੁਤ ਜ਼ਿਆਦਾ ਮਤਲਬ ਸਿਕਿਉਰਿਟੀ ਦਾ ਵੀ ਇੱਥੇ ਬਹੁਤ ਸਿਸਟਮ ਹੈਗਾ। ਬਾਕੀ ਇਹ ਹੈਗਾ ਵੀ ਅਸੀਂ ਤਾਂ ਇਹੋ ਹੀ ਕਹਾਂਗੇ, ਅਰਦਾਸ ਕਰਾਂਗੇ ਵੀ ਇਹਨਾਂ ਦੋਵਾਂ ਮੁਲਕਾਂ ਨੂੰ ਵੀ ਜਿਸ ਤਰ੍ਹਾਂ ਮਤਲਬ ਅੱਗੇ ਸਨ ਉਸੇ ਤਰ੍ਹਾਂ ਪਿਆਰ ਭਰਿਆ ਮਤਲਬ ਸਦਾ ਰਵੇ ਇੱਕ ਦੂਜੇ ਨੂੰ। ਤੇ ਇਹਨਾਂ ਨੂੰ ਮਤਲਬ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਹਥਿਆਰਾਂ ਦੀ ਦੌੜ ਵਿੱਚ ਨਹੀਂ ਹੋਣਾ ਕਦੀ ਕਦੀ, ਤੇ ਪਿਆਰ ਦੀ ਦੌੜ ਦੇ ਵਿੱਚ ਹੋਣਾ ਚਾਹੀਦਾ। ਉਹਦੇ ਨਾਲ ਇਹ ਹੈਗਾ ਵੀ ਮਤਲਬ ਜੇ ਆਪੋ 'ਚ ਪਿਆਰ ਹੋਏਗਾ, ਆਪੋ 'ਚ ਕਾਰੋਬਾਰ ਚੱਲਣਗੇ ਤੇ ਆਵਾਮ ਵੀ ਬੜਾ ਉਹ ਵੀ ਖੁਸ਼ ਹੋਏਗਾ ਕਿ ਚਲੋ ਸਾਡੇ ਕਾਰੋਬਾਰ ਚੱਲੇ ਨੇ। ਹਾਂਜੀ ਤੇ ਬਾਕੀ ਮੈਂ ਤਾਂ ਇਹੋ ਹੀ ਅਰਦਾਸ ਕਰਾਂਗਾ ਵੀ ਮਤਲਬ ਇਹ ਆਪੋ ਦੇ ਦੋਵੇਂ ਮੁਲਕ ਜਿਹੜੇ ਨੇ ਪਿਆਰ ਮਤਲਬ ਪਿਆਰ ਦੇ ਨਾਲ ਹੀ ਰਹਿਣ। ਹਾਂਜੀ ਹਾਂ।